ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 6 ਅਗਸਤ 2015 22 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਡਾਕਟਰ ਸਾਹਿਬ ਅੱਜ ਕਿਹੜੇ ਵਿਸ਼ਿਆਂ ਤੇ ਚਰਚਾ ਕਰਨ ਜਾ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਪੰਜਾਬ ਦੇ ਵਿੱਚ ਸੁਮੇਧ ਸੈਣੀ ਜਿਸ ਦੇ ਹੱਥ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਉਸ ਦੀ ਪੁਲਿਸ ਵੱਲੋਂ ਜਿਵੇਂ ਪੰਜਾਬ ਦੇ ਵਿੱਚ ਪੰਥਕ ਐਕਟਿਵਿਸਟ ਨੂੰ, ਮੀਡੀਆ ਨੂੰ ਜਿਹੜਾ ਹਰਾਸ ਕੀਤਾ ਜਾ ਰਿਹਾ ਹੈ, ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ। ਕਿੰਨੇ ਨੌਜਵਾਨ ਕਿੱਥੋਂ ਜਾਂ ਕਿੰਨੇ ਐਕਟਿਵਿਸਟ ਚੁੱਕੇ ਨੇ, ਅਜੇ ਉਹਨਾਂ ਦਾ ਵੇਰਵਾ ਸਾਹਮਣੇ ਨਹੀਂ ਆਇਆ, ਜਿਨ੍ਹਾਂ ਬਾਰੇ ਖਬਰ ਸਾਹਮਣੇ ਹੈ ਫੇਸਬੁੱਕ ਤੇ। ਔਰ ਦਿਲਚਸਪ ਗੱਲ ਇਹ ਹੈ ਕਿ ਹਮੇਸ਼ਾ ਦੀ ਤਰ੍ਹਾਂ ਅਗੇਨ ਜਿਹੜਾ ਮੀਡੀਆ ਹੈ ਉਹ ਬਿਲਕੁਲ ਪੁਲਿਸ ਲਾਈਨ ਟੋ ਕਰ ਰਿਹਾ ਹੈ। ਇਸ ਬਾਰੇ ਕੋਈ ਖਬਰ ਅਜੀਤ ਤਾਂ ਜੇ ਆਇਆ ਨਹੀਂ ਸੀ, ਟ੍ਰਿਬਿਊਨ ਜਾਂ ਦੂਸਰੇ ਅਖਬਾਰਾਂ 'ਚ ਦੇਖਣ 'ਚ ਨਹੀਂ ਆਈ ਜੀ। ਲੇਕਿਨ ਕੰਵਰਪਾਲ ਸਿੰਘ ਬਿੱਟੂ ਦਲ ਖਾਲਸਾ ਉਹਨਾਂ ਨੂੰ ਜਿਹੜਾ ਚੁੱਕਿਆ। ਔਰ ਜਿਹੜਾ ਸਭ ਤੋਂ ਮਾੜਾ ਕੰਮ ਜਿਨ੍ਹਾਂ ਨੂੰ ਜਦੋਂ ਇਹ ਲੋਕਤੰਤਰ ਦੀ ਗੱਲ ਕਰਦੇ ਨੇ ਔਰ ਅਕਸਰ ਮੀਡੀਆ ਦੇ ਹਵਾਲੇ ਨਾਲ ਇਸ ਨੂੰ ਹਮੇਸ਼ਾ ਹੀ ਜਿਹੜਾ ਹੈ ਉਹ ਫੋਰਥ ਪਿਲਰ ਆਫ ਡੈਮੋਕ੍ਰੇਸੀ ਕਿਹਾ ਜਾਂਦਾ, ਪਰ ਅੱਜ ਮੀਡੀਆ ਦੀ ਆਜ਼ਾਦੀ ਦੇ ਉੱਤੇ ਕਿਸ ਕਿਸਮ ਦਾ ਹਮਲਾ ਹੋ ਰਿਹਾ ਹੈ ਇਸ ਦਾ ਸਬੂਤ ਜਗਰਾਵਾਂ ਤੋਂ ਪਬਲਿਸ਼ ਹੁੰਦੇ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਦਫ਼ਤਰ ਦੇ ਉੱਤੇ। ਔਰ ਭਾਈ ਜਸਪਾਲ ਸਿੰਘ ਹੇਰਾ ਜਿਹੜੇ ਕਿ ਐਡੀਟਰ ਨੇ ਪਹਿਰੇਦਾਰ ਦੇ ਔਰ ਟੀਵੀ 84 ਨਿਊਜ਼ ਤੇ ਸਾਡੇ ਉਹ ਖਾਸ ਐਨਾਲਿਸਟ ਹੁੰਦੇ ਨੇ ਸਮੇਂ-ਸਮੇਂ, ਉਹਨਾਂ ਦੇ ਘਰ ਤੇ ਵੀ ਛਾਪਾ ਮਾਰਿਆ ਔਰ ਕੰਪਿਊਟਰ ਔਰ ਸਾਰੀ ਸਮੱਗਰੀ ਜਿਹੜੀ ਹੈ ਉਹ ਉੱਥੋਂ ਦਫ਼ਤਰ ਤੋਂ ਚੁੱਕ ਕੇ ਲੈ ਗਏ ਨੇ ਜੀ। ਸੋ ਅਸੀਂ ਇਸ ਜਿਹੜਾ ਪੁਲਿਸ ਦੇ ਵਰਤਾਰੇ ਦੀ ਔਰ ਅਕਾਲੀ ਸਰਕਾਰ ਜਿਹੜੀ ਕਿ ਆਪਣੀ ਨਾਕਾਮੀ ਹਰ ਪੱਖ ਤੋਂ ਇਸ ਵੇਲੇ ਸਾਹਮਣੇ ਹੈ, ਉਸ ਦੀ ਭਾਈਵਾਲ ਪਾਰਟੀ ਬੀਜੇਪੀ ਵੱਲੋਂ ਹੀ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਨੇ ਕ੍ਰਿਟਿਸਿਜ਼ਮ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਡਰੱਗ ਮਾਫੀਆ ਦੇ ਹਵਾਲੇ ਨਾਲ ਬੀਜੇਪੀ ਔਰ ਅਕਾਲੀ ਦੋਨੋਂ ਹੀ ਐਕਸਪੋਜ਼ ਹੋ ਰਹੇ ਨੇ। ਜਿਹੜਾ ਕਮਲ ਸ਼ਰਮਾ ਬੀਜੇਪੀ ਚੀਫ ਹੈ, ਉਹਦਾ ਆਪਣਾ ਪਰਸਨਲ ਪੀਏ ਔਰ ਫਿਰੋਜ਼ਪੁਰ ਜ਼ਿਲ੍ਹੇ ਦਾ ਬੀਜੇਪੀ ਪ੍ਰਧਾਨ ਔਰ ਦੂਸਰੇ ਸਾਰੇ ਹੀ ਡਰੱਗ ਮਾਮਲੇ 'ਚ ਫਸਦੇ ਨਜ਼ਰ ਆ ਰਹੇ ਨੇ ਜੀ। ਸੋ ਉਹਨਾਂ ਦਾ ਇਹ ਸਾਰਾ ਹੀ ਪਾਰਟ ਜਿਹੜਾ, ਔਰ ਜਦੋਂ ਇਹ ਦੀਨਾਨਗਰ ਕਾਂਡ ਜਿਹੜਾ ਇਹਨਾਂ ਨੇ ਵਰਤਾਇਆ, ਉਸ ਤੋਂ ਪਹਿਲਾਂ ਜਿਹੜੇ ਹਾਲਾਤ ਬਣ ਰਹੇ ਸੀ ਜਿਹਦੇ 'ਚ ਕਿ ਅਕਾਲੀ ਬਿਲਕੁਲ ਬਾਹਰ ਵੀ ਜਿਹੜੇ ਨੇ ਦਰਕਾਰੇ ਗਏ ਅਮਰੀਕਾ ਕੈਨੇਡਾ 'ਚ ਆ ਕੇ। ਔਰ ਸਾਨੂੰ ਇਹ ਲੱਗਦਾ ਸੀ ਕਿ ਦੀਨਾਨਗਰ ਕਾਂਡ ਇੱਕ ਇਸ ਕਿਸਮ ਦੀ ਸਮੋਕ ਸਕਰੀਨ ਇਹਨਾਂ ਨੇ ਕ੍ਰੀਏਟ ਕੀਤੀ ਹੈ ਜਿਸ ਦੇ ਪਿੱਛੇ ਇਹਨਾਂ ਦਾ ਅਸਲ ਮੰਤਵ ਕੋਈ ਹੋਰ ਹੈ। ਔਰ ਇਹ ਜਿਹੜਾ ਹੁਣ ਫੜੋ ਫੜਾਈ ਦਾ ਸਿਲਸਿਲਾ, ਔਰ ਮੈਂ ਜਦੋਂ ਏਜੰਸੀਆਂ ਦੇ ਹਵਾਲੇ ਨਾਲ ਕੋਈ ਗੱਲ ਕਰਦਾ, ਕਈਆਂ ਨੂੰ ਉਦੋਂ ਤਾਂ ਸ਼ਾਇਦ ਚੰਗੀ ਨਹੀਂ ਲੱਗਦੀ ਕਿ ਜੀ ਸਭ ਕੁਝ ਤੁਸੀਂ ਉਹਨਾਂ ਦੇ ਖਾਤੇ 'ਚ ਪਾ ਦਿੰਦੇ ਹੋ ਜੀ। ਲੇਕਿਨ ਜਿਉਂ ਹੀ ਉਸ ਤੋਂ ਬੱਦਲ ਜਿਹੜੇ ਨੇ ਛੱਟਦੇ ਨੇ ਉਸ ਘਟਨਾ ਦਾ ਜਿਹੜਾ ਪਹਿਲਾ ਰੌਲਾ ਪਾਇਆ ਹੁੰਦਾ ਤੇ ਫਿਰ ਉਹੀ ਲੋਕ ਸਵਾਲ ਖੜਾ ਕਰਨਾ ਸ਼ੁਰੂ ਕਰ ਦਿੰਦੇ ਨੇ। ਅੱਜ ਹੀ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਬੜੀ ਵੇਰਵੇ ਦੇ ਨਾਲ ਸਟੋਰੀ ਹੈ ਔਰ ਜਿਹਦੇ 'ਚ ਸਾਰੇ ਦੀਨਾਨਗਰ ਕਾਂਡ ਦੇ ਉੱਤੇ ਹੀ ਉਸ ਸਟੋਰੀ 'ਚ ਜੁਪਿੰਦਰਜੀਤ ਸਿੰਘ ਨੇ ਕੀਤੀ ਹੈ 8-10 ਸਵਾਲ ਉਠਾਏ ਨੇ। ਔਰ ਮੈਂ ਸਮਝਦਾ ਵੀ ਜੇ ਸਾਡਾ ਜਿਹੜਾ ਇਮੀਡੀਏਟ ਉਸ ਤੋਂ ਬਾਅਦ ਸਾਡਾ ਸੈਗਮੈਂਟ ਸੀ ਟੀਵੀ 84 ਤੇ ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ, ਉਹਨੂੰ ਰੀਪਲੇ ਕੀਤਾ ਜਾਏ ਤੇ ਉਹ 10 ਪੁਆਇੰਟ ਜਿਹੜੇ ਅੱਜ ਟ੍ਰਿਬਿਊਨ ਦਾ ਉੱਥੋਂ ਦਾ ਮੀਡੀਆ ਚੁੱਕ ਰਿਹਾ ਤੇ ਐਗਜ਼ੈਕਟਲੀ ਉਹ ਵੀ ਉਸੇ ਐਨਾਲਿਸਿਸ ਤੇ ਪਹੁੰਚੇ ਨੇ ਕਿ ਕੀ ਸੀ ਜਿਹੜਾ ਇਹ ਦੱਸਦਾ ਹੈ ਕਿ ਵੀ ਇਹ ਸਾਰੀ ਕਹਾਣੀ ਜਿਹੜੀ ਹੈ ਇਹ ਤਾਂ ਕੋਈ ਹੋਰ ਇਸ਼ਾਰਾ ਕਰਦੀ ਹੈ। ਔਰ ਅਸੀਂ ਸਮਝਦੇ ਹਾਂ ਵੀ ਇੰਡੀਅਨ ਏਜੰਸੀਜ਼ ਜਿਹੜਾ ਕਿ ਮੈਸੇਜ ਸਿੱਖਾਂ ਮੁਸਲਮਾਨਾਂ ਦੇ ਟਕਰਾਅ ਦਾ ਦੀਨਾਨਗਰ ਦੇ ਹਵਾਲੇ ਨਾਲ ਜਾਂ ਪਾਕਿਸਤਾਨ ਦੇ ਖਾਤੇ 'ਚ ਪਹੁੰਚ ਕਾਮਯਾਬ ਨਹੀਂ ਹੋਏ, ਰਾਦਰ ਸ਼ੱਕ ਦੀ ਨਿਗਾਹ ਔਰ ਸ਼ੱਕ ਦੀ ਸੂਈ ਜਿਹੜੀ ਹੈ ਇਹਨਾਂ ਵੱਲ ਗਈ, ਉਹਨੂੰ ਕਵਰ ਅਪ ਕਰਨ ਦੇ ਲਈ ਹੁਣ ਜਿਹੜਾ ਹੈ ਕਿ ਜੀ ਉਧਮਪੁਰ ਦੇ ਇੱਕ ਬੜੇ ਰਿਮੋਟ ਏਰੀਆ ਦੇ ਵਿੱਚ ਪਾਕਿਸਤਾਨੀ ਜਿਹੜੇ ਮਿਲੀਟੈਂਟ 3 ਨੇ ਕਿ 2 ਨੇ, ਉਹਨਾਂ ਨੇ ਹਮਲਾ ਕੀਤਾ। 2 SPO ਫਸੇ ਹੋਏ ਨੇ, ਮਦਦ ਅਜੇ ਪਹੁੰਚ ਨਹੀਂ ਸਕਦੀ, ਬਹੁਤ ਫਾਰ ਫਲੰਗ ਹੈ। ਔਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਕਿ ਲਖਨਪੁਰ ਦੇ ਨੇੜੇ BSF ਕਾਨਵਾਈ ਤੇ ਜਿਨ੍ਹਾਂ ਨੇ ਹਮਲਾ ਕੀਤਾ, 2 ਫੜੇ ਗਏ, 2 ਮਾਰੇ ਗਏ, 1 ਫੜਿਆ ਗਿਆ। ਇਹ ਹੈ ਉਹ। ਹਾਲਾਂਕਿ ਕਿਉਂਕਿ ਸਾਡੇ ਕੋਲ ਉਸ ਸਾਰੇ ਦੇ ਵੇਰਵੇ ਨਹੀਂ ਨੇ,
ਪਰ ਮੈਂ ਜਦੋਂ ਇਸ ਸਾਰੇ ਨੂੰ ਮਿਲਾ ਕੇ ਦੇਖਦਾ ਹਾਂ ਕਿ ਜਦੋਂ ਤੁਹਾਡੀ ਇੱਕ, ਜਿਵੇਂ ਆਮ ਇਹ ਕਿਹਾ ਜਾਂਦਾ ਹੈ ਕਿ ਭਾਈ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ ਜੀ ਬਿਲਕੁਲ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਦੀਨਾਨਗਰ ਦਾ ਸੌਦਾ ਵਿਕਿਆ ਨਹੀਂ, ਔਰ ਇਹਨੂੰ ਹੁਣ ਜਸਟੀਫਾਈ ਕਰਨ ਲਈ, ਕਿਉਂਕਿ ਦੀਨਾਨਗਰ ਵੀ ਥਾਣੇ ਤੇ ਹਮਲਾ ਕੀਤਾ ਸੀ, ਉਦਮਪੁਰ ਵਾਲਾ ਵੀ ਥਾਣੇ ਦੇ ਨਾਲ ਜੋੜ ਕੇ ਕੀਤਾ ਜਾ ਰਿਹਾ। ਸੋ ਫੈਕਟਸ ਕੀ ਨੇ ਇਹ ਤਾਂ ਕੋਈ ਗੈਸ ਕਰਨਾ ਔਖਾ ਨਹੀਂ ਹੈ, ਪਰ ਇੱਕ ਪਾਸੇ ਦੀਨਾਨਗਰ ਦੀ ਘਟਨਾ ਦਾ ਸਾਰਾ ਕ੍ਰੈਡਿਟ ਪੰਜਾਬ ਪੁਲਿਸ ਨੂੰ ਦੇਣ ਦੀ ਹੋਇਆ। ਸੁਮੇਧ ਸੈਣੀ ਜਿਹੜਾ ਕਿ 5 ਘੰਟੇ ਬਾਅਦ ਉੱਥੇ ਪਹੁੰਚਦਾ, ਟ੍ਰਿਬਿਊਨ ਨੇ ਸਵਾਲ ਵੀ ਚੁੱਕਿਆ ਕਿ ਜੀ ਹੈਲੀਕਾਪਟਰ ਅਵੇਲੇਬਲ ਸੀ ਜਿਹਦੇ ਚੋਂ 1 ਘੰਟੇ 'ਚ ਪਹੁੰਚ ਸਕਦਾ ਸੀ, ਵੀ ਘਟਨਾ ਸਵੇਰ ਦੀ ਹੁੰਦੀ ਹੈ 5 ਵਜੇ ਦੀ, ਡੀਜੀਪੀ 1 ਵਜੇ ਪਹੁੰਚਦਾ ਜੀ, ਔਰ ਉਹ ਆਪਰੇਸ਼ਨ ਜਿਹੜਾ ਆਰਮੀ ਔਰ ਦੂਜੀ ਅੱਧੇ ਘੰਟੇ 'ਚ ਪਹੁੰਚ ਜਾਂਦੇ ਨੇ, ਉਹਨਾਂ ਨੂੰ ਕਿਉਂ ਹੈਂਡਓਵਰ ਨਹੀਂ ਕੀਤਾ ਜਾਂਦਾ? ਇਹ ਸਾਰੇ ਸਵਾਲ ਪੁੱਛੇ ਜਾ ਰਹੇ ਨੇ। ਪਰ ਜੇ ਤੁਸੀਂ ਹੁਣ ਪੰਜਾਬ ਦੇ ਹਵਾਲੇ ਨਾਲ ਦੇਖੋ ਕਿ ਇੱਕ ਪਾਸੇ ਖਬਰਾਂ ਲੱਗ ਰਹੀਆਂ ਨੇ ਫਲਾਣੇ ਜਿਹੜੇ ਪੁਲਸੀਏ ਉਹਦੇ 'ਚ ਇਨਵੋਲਵ ਸੀ, ਉਹਨਾਂ ਨੂੰ ਜਿਹੜਾ ਉਹ 29 ਦੇ ਉਹਨੂੰ ਤਰੱਕੀ ਦੇ ਦਿੱਤੀ ਗਈ ਹੈ, ਉਹਨੂੰ ਆਹ ਬਣਾ ਦਿੱਤਾ ਗਿਆ, ਸ਼ਲਾਘਾ ਹੋ ਰਹੀ ਹੈ, ਔਰ ਉਹਨੇ ਸੁਖਬੀਰ ਨੇ ਕਿਹਾ ਜੀ ਇੱਕ ਸਵੈਟ ਟੀਮ ਹੋਰ ਬਣਾਈ ਜਾਏ, ਕਿ ਇੱਧਰ ਬਣਾਈ ਜਾਏ ਉੱਧਰ ਬਣਾਈ ਜਾਏ। ਪਰ ਇਸ ਦੀ ਆੜ ਵਿੱਚ ਹੀ ਇੱਕ ਪਾਸੇ ਪੁਲਿਸ ਨੂੰ ਜਿਹੜਾ ਉਹ ਪੈਂਪਰ ਔਰ ਸੁਮੇਧ ਸੈਣੀ ਦਾ ਇਮੇਜ ਜਿਹੜਾ ਬੜਾ ਬਣਾਇਆ ਜਾ ਰਿਹਾ ਹੈ, ਦੂਜੇ ਪਾਸੇ ਪੰਜਾਬ 'ਚ ਫੜੋਫੜੀ ਦਾ ਸਿਲਸਿਲਾ ਔਰ ਪਹਿਰੇਦਾਰ ਇੱਕ ਸੱਚ ਹੱਕ ਇਨਸਾਫ ਦੀ ਆਵਾਜ਼ ਹੈ ਉੱਥੇ। ਬਾਕੀ ਮੀਡੀਆ ਤਾਂ ਜਿਹੜਾ ਹੈ ਉਹ ਉਹੀ ਜੋ ਏਜੰਸੀਆਂ ਦੀਆਂ ਕਹਾਣੀਆਂ ਨੇ ਉਹੀ ਦਿੰਦਾ ਹੈ। ਸੋ ਅਸੀਂ ਇਸ ਮੀਡੀਆ ਦੀ ਆਜ਼ਾਦੀ ਤੇ ਹਮਲਾ ਔਰ ਜਿਹੜੇ ਪੀਸਫੁਲ ਪੰਥਕ ਐਕਟਿਵਿਸਟ ਨੇ ਔਰ ਜਿਸ ਤਰੀਕੇ ਨਾਲ ਇਸ ਫੜੋਫੜੀ ਨੂੰ ਇਧਰ ਘਟਨਾਕ੍ਰਮ ਨਾਲ ਜੋੜਿਆ, ਕਿਉਂਕਿ ਜਿਹੜਾ ਦਿਆਨੰਦ ਮੈਡੀਕਲ ਕਾਲਜ ਹਸਪੀਟਲ ਜਿੱਥੇ ਬਾਪੂ ਸੂਰਤ ਸਿੰਘ ਹੋਰਾਂ ਨੂੰ ਰੱਖਿਆ ਸੀ ਉੱਥੇ ਧਰਨਾ ਦਿੱਤਾ ਜਾਣਾ ਸੀ। ਸੋ ਇਹਨਾਂ ਨੇ ਜਿਹੜਾ ਬਾਪੂ ਨੂੰ ਜਿਹੜਾ ਇੱਕ ਦਿਨ ਪਹਿਲਾਂ ਹੀ ਉੱਥੋਂ ਡਿਸਚਾਰਜ ਕਰਤਾ, ਉਹ ਪਿੰਡ ਪਹੁੰਚ ਗਏ ਤੇ ਜੇ ਡਿਸਚਾਰਜ ਕਰ ਦਿੱਤਾ, ਜ਼ਾਹਰ ਹੈ ਧਰਨਾ ਮੁਅੱਤਲ ਹੋ ਗਿਆ ਤੇ ਬੰਦੇ ਉਹ ਜਿਹਨਾਂ ਦਾ ਕੋਈ ਸਿੱਧਾ ਧਰਨੇ ਨਾਲ ਤਾਲੁਕ ਵੀ ਨਹੀਂ ਸੀ, ਉਹਨਾਂ ਦੇ ਘਰੀਂ ਛਾਪੇ, ਜਾਂ ਹੁਣ ਦਿੱਲੀ ਦੇ ਵਿੱਚ ਪ੍ਰੋਟੈਸਟ ਹੋਇਆ, ਰੈਲੀ ਹੋਈ, ਉਹਦੇ ਨਾਲ ਤਾਂ ਇਹਨਾਂ ਦਾ ਕੋਈ ਤਾਲੁਕ ਨਹੀਂ ਸੀ। ਪਰ ਅਸੀਂ ਸਮਝਦੇ ਹਾਂ ਵੀ ਇਹ ਸਾਈਮਲਟੇਨੀਅਸਲੀ ਇੱਕ ਪਾਸੇ ਡਿਸੈਪਸ਼ਨ ਗੇਮ ਚੱਲ ਰਹੀ ਹੈ, ਇਹਨਾਂ ਦੀ ਧੋਖਾ ਦੇਣ ਦੀ, ਲੋਕਾਂ ਨੂੰ ਦੱਸਣ ਲਈ ਜੀ ਪਾਕਿਸਤਾਨੀ ਅੱਤਵਾਦੀ ਔਰ ਖਾਲਿਸਤਾਨੀ ਜਿਹੜੇ ਨੇ ਇਹ ਰਲ ਗਏ, ਕਿਵੇਂ ਇਹਨੂੰ ਜਿਹੜੀਆਂ ਨੇ ਦੋ ਅੱਡ-ਅੱਡ ਜਥੇਬੰਦੀਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਔਰ ਨਾਲ ਦੀ ਨਾਲ ਹੁਣ ਜਿਹੜੀ ਖਾਲਿਸਤਾਨ ਦੀ ਉੱਭਰਦੀ ਆਵਾਜ਼ ਹੈ ਪੰਜਾਬ ਦੇ ਵਿੱਚ, ਉਸ ਨੂੰ ਕ੍ਰਸ਼ ਕਰਨ ਦੇ ਲਈ ਮੀਡੀਆ ਤੇ ਅਟੈਕ, ਐਕਟਿਵਿਸਟ ਦੀ ਗ੍ਰਿਫਤਾਰੀ, ਔਰ ਅਸੀਂ ਇਸ ਸਾਰੇ ਵਰਤਾਰੇ ਦੀ ਜ਼ੋਰਦਾਰ ਨਿੰਦਾ ਕਰਦੇ ਹਾਂ। ਔਰ ਆਪਣੀ ਕੌਮ ਜਿਹੜੀ ਖਾਸ ਤੌਰ ਤੇ ਡਾਇਸਪੋਰਾ ਸਿੱਖ ਨੇ, ਉਹਨਾਂ ਨੂੰ ਅਸੀਂ ਇਹ ਬੇਨਤੀ ਵੀ ਕਰਾਂਗੇ ਕਿ ਵੀ ਇਹ ਵੇਲਾ ਹੁਣ ਇਸ ਬਹਿਸ ਮੁਬੈਸੇ 'ਚ ਨਹੀਂ ਹੈ ਕਿ ਕਿਨੇ ਕਿਸ ਇੰਟਰਵਿਊ 'ਚ ਕਿਹਨੂੰ ਕੀ ਕਹਿ ਦਿੱਤਾ ਹੈ, ਔਰ ਇੱਕ ਦੂਜੇ ਦੇ ਉੱਤੇ ਅਸੀਂ ਜਿਹੜਾ ਉਹ ਬਿਆਨਬਾਜ਼ੀਆਂ ਜਾਂ ਜਿਹੜੀਆਂ ਨੇ ਤੋਹਮਤਾਂ ਦੀ ਗੱਲ ਸ਼ੁਰੂ ਕਰੀਏ। ਦੁਸ਼ਮਣ ਵੱਲ ਦੇਖੀਏ ਵੀ ਉਹਨੇ ਸਾਡੇ ਕਿਵੇਂ, ਉਹਨੇ ਕਿੱਥੇ ਸਾਡੇ ਤੇ ਹੱਥ ਪਾਇਆ, ਔਰ ਕਿਵੇਂ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਨੇ ਇੱਕ ਬੋਗੀ, ਇੱਕ ਡਰ ਖੜਾ ਕੀਤਾ, ਦੀਨਾਨਗਰ ਦਾ ਡਰਾਮਾ ਕੀਤਾ, ਫਿਰ ਜੀ ਗੁਰਦਾਸਪੁਰ 'ਚ ਮਿਲ ਗਏ ਜਿਹੜੇ ਨੇ ਉਹ ਕੋਈ ਉਹ ਨਿਕੰਮਾ ਕਰਤਾ, ਫਿਰ ਨਵਾਂ ਸ਼ਹਿਰ ਦਾ ਕਰਤਾ ਜੀ, ਉੱਥੇ ਆ ਬੜੇ ਨੇ ਉਹ ਫੌਜ। ਸੋ ਉਦੋਂ ਹੀ ਸਾਨੂੰ ਲੱਗ ਰਿਹਾ ਸੀ ਕਿ ਹੁਣ ਇਹਨਾਂ ਨੇ ਇੱਕ ਕ੍ਰੈਕਡਾਊਨ ਦਾ ਬਹਾਨਾ ਰੱਖਿਆ, ਔਰ ਉਹ ਉਹਨਾਂ ਨੇ ਅਨਫੋਲਡ ਕੀਤਾ। ਦੂਸਰਾ ਪਾਰਟ ਮੈਂ ਸਮਝਦਾ ਵੀ ਅੱਜ ਬੜਾ ਇੱਕ ਮਨੁੱਖੀ ਇਤਿਹਾਸ ਦਾ ਅਹਿਮ ਦਿਨ ਹੈ। ਅੱਜ ਤੋਂ ਠੀਕ 70 ਸਾਲ ਪਹਿਲਾਂ ਅਮਰੀਕਨ ਜਹਾਜ਼ ਨੇ ਹੀਰੋਸ਼ੀਮਾ ਸ਼ਹਿਰ ਜਾਪਾਨ ਦੇ ਉੱਤੇ ਐਟਮ ਬੰਬ ਸੁੱਟਿਆ ਸੀ। ਸਵੇਰ ਦੇ ਉਦੋਂ 8:15 ਦਾ ਟਾਈਮ ਸੀ ਜੀ, ਔਰ ਮਨੁੱਖੀ ਇਤਿਹਾਸ 'ਚ ਇਹ ਪਹਿਲਾ ਐਟਮ ਬੰਬ, ਉਸ ਤੋਂ ਪਹਿਲਾਂ ਜਿਹੜਾ ਹੈ ਜੁਲਾਈ ਦੇ ਵਿੱਚ ਹੀ ਉਹਨਾਂ ਨੇ ਕੰਪਲੀਟ ਕੀਤਾ, ਪਹਿਲਾ ਜੁਲਾਈ ਦੇ ਵਿੱਚ ਮੈਕਸੀਕੋ ਦੇ ਵਿੱਚ ਅਮਰੀਕਾ ਨੇ ਐਕਸਪੈਰੀਮੈਂਟ ਕੀਤਾ, ਔਰ ਅਗਸਤ ਦੇ ਵਿੱਚ ਇਹ ਜਿਹੜਾ ਅੱਜ ਦੇ ਦਿਨ ਉਹਨਾਂ ਨੇ ਹੀਰੋਸ਼ੀਮਾ ਦੇ ਉੱਤੇ ਸੁੱਟਿਆ, ਔਰ ਫਿਰ 3 ਦਿਨ ਬਾਅਦ 9 ਅਗਸਤ ਨੂੰ ਇੱਕ ਹੋਰ ਬੰਬ ਜਿਹੜਾ 6 ਨੂੰ ਹੀਰੋਸ਼ੀਮਾ ਤੇ ਸੁੱਟਿਆ ਗਿਆ, ਉਹ ਯੂਰੇਨੀਅਮ ਬੇਸਡ ਸੀ। ਜਿਹੜਾ 9 ਤਰੀਕ ਨੂੰ ਫਿਰ ਨਾਗਾਸਾਕੀ ਤੇ ਸੁੱਟਿਆ ਗਿਆ, ਉਹ ਪਲੂਟੋਨੀਅਮ ਬੇਸਡ ਸੀ। ਔਰ ਇਸ ਜਿਹੜਾ ਅੱਜ ਦੇ ਦਿਨ ਜਿਹੜਾ ਬੰਬ ਹੀਰੋਸ਼ੀਮਾ ਦੇ ਉੱਤੇ ਸੁੱਟਿਆ, ਉਸ ਦਾ ਜਦੋਂ ਅਸੀਂ ਦੇਖਦੇ ਹਾਂ ਕਿ ਉਹਦੇ ਵਿੱਚ ਕੀ ਸੀ, ਉਹ 12 ਤੋਂ 15,000 ਟਨ ਟਰਾਈ ਨਾਈਟ੍ਰੋਟੋਲਵੀਨ ਇੱਕ ਡਿਸਟਰਕਟਿਵ ਗੈਸ ਹੁੰਦੀ ਹੈ ਕਿ ਜਦੋਂ 2000 ਫੁੱਟ ਹੀਰੋਸ਼ੀਮਾ ਸ਼ਹਿਰ ਤੋਂ ਉੱਪਰ ਫਟਿਆ, ਔਰ ਇਸ ਦੇ ਨਾਲ 12 ਤੋਂ 15,000 ਟਨ ਟਰਾਈ ਨਾਈਟ੍ਰੋਟੋਲਵੀਨ ਜਿਹੜੀ ਹੈ ਉਹ ਸਾਰੇ ਐਟਮੋਸਫੀਅਰ ਦੇ ਵਿੱਚ ਗਈ।
ਔਰ ਇਹ 5 ਸਕੁਅਰ ਮਾਈਲ ਏਰੀਆ 5 ਵਰਗ ਮੀਲ ਏਰੀਆ ਦੇ ਵਿੱਚ ਇਹਨੇ ਤਬਾਹੀ ਮਚਾਈ, ਕਿਉਂਕਿ ਜਦੋਂ ਐਟਮ ਫਿਸ਼ਰ ਹੁੰਦਾ ਹੈ ਤੇ ਫਿਰ 4 ਚੁਫੇਰੇ ਅੱਗਾਂ ਲੱਗ ਜਾਂਦੀਆਂ ਨੇ, ਐਟਮੋਸਫੀਅਰ ਦੇ ਵਿੱਚ ਉਹ ਹੁੰਦਾ ਹੈ। ਔਰ ਇਹ ਜਿਹੜੀ ਬਰਬਾਦੀ ਜਿਸ ਲੈਵਲ ਦੇ ਉੱਤੇ ਹੋਈ ਉਸ ਦੇ ਵਿੱਚ ਜਿਹੜਾ ਡੈਥ, ਕਿਉਂਕਿ ਜਿਹੜੇ ਮਾਰੇ ਗਏ ਕਿਸੇ ਨੇ ਗਿਣ ਕੇ ਉਹਨਾਂ ਦੀ ਕ੍ਰੀਮੇਸ਼ਨ ਜਾਂ ਸਮਾਧਾਂ ਤੇ ਨਹੀਂ ਬਣਾਈਆਂ ਜਾਂ ਕਬਰਾਂ ਤੇ ਨਹੀਂ ਬਣਾਈਆਂ, ਪਰ ਇਸ ਲਈ ਵੇਰੀ ਕਰਦਾ ਨੰਬਰ। ਪਰ ਜਿਹੜਾ ਨੰਬਰ ਸਾਹਮਣੇ ਔਰ ਦਰਸ਼ਕ ਜਿਹੜੇ ਨੇ ਸਾਡੀ ਟੈਕਨੀਕਲ ਟੀਮ ਨੇ ਬੜੀ ਮਿਹਨਤ ਦੇ ਨਾਲ ਇਸ ਜਿਹੜਾ ਮੌਕੇ ਦੇ ਉੱਤੇ ਪਿਕਚਰਸ ਕੱਢੀਆਂ ਨੇ, ਉਹ ਦੇਖ ਰਹੇ ਨੇ ਸਕਰੀਨ ਤੇ ਕਿ ਪਹਿਲੇ ਮਹੀਨਿਆਂ ਦੇ ਵਿੱਚ ਹੀਰੋਸ਼ੀਮਾ ਦੇ ਵਿੱਚ ਲਗਭਗ 2 ਲੱਖ ਲੋਕ ਜਿਹੜੇ ਨੇ ਉਹ ਮਾਰੇ ਗਏ। ਇਹ ਫਿਗਰ 1,45,000 1,80,000, ਕਿਉਂਕਿ ਗੱਲ ਇਹ ਨਹੀਂ ਹੈ ਕਿ ਜਿਹੜੇ ਸ਼ਹਿਰੀ ਮਾਰੇ ਗਏ, ਫਿਰ ਇਹਦਾ ਇਫੈਕਟ ਜਿਹੜਾ ਹੁੰਦਾ ਹੈ ਇਹ ਸਾਰੇ ਦਾ ਉਹ ਕਈ ਮਹੀਨੇ ਰਹਿੰਦਾ ਹੈ। ਔਰ ਉਸ ਪੀਰੀਅਡ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਸਨ ਵੂਮਨ, ਉਹਨਾਂ ਨੇ ਜਦੋਂ ਅੱਗੋਂ ਬੱਚੇ ਜੰਮੇ ਤਾਂ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਡਿਫੈਕਟ ਸੀ ਉਹਨਾਂ ਦੇ ਵਿੱਚ, ਜਿਹੜੇ ਬਰਥ ਡਿਫੈਕਟ ਹੁੰਦੇ ਨੇ, ਕਿਤੇ ਮੈਂਟਲ ਲੈਵਲ ਨਹੀਂ ਸੀ ਬਿਲਕੁਲ, ਔਰ ਦੂਸਰੀਆਂ ਬਿਮਾਰੀਆਂ, ਔਰ ਲੰਬਾ ਵਕਤ, ਕਿਉਂਕਿ ਉਦੋਂ ਅਜੇ ਕੈਂਸਰ ਦੀ ਇੰਨੀ ਰਿਸਰਚ ਨਹੀਂ ਸੀ ਜੀ। ਔਰ ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀ ਗਿਣਤੀ ਜਿਹੜੀ ਹੈ ਬਾਅਦ ਦੇ ਵਿੱਚ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਨਾਲ ਵੀ ਮਰੀ। ਸੋ ਇਹ ਜਿਹੜਾ ਇਸ ਪੀਰੀਅਡ 'ਚ 2 ਲੱਖ ਬੰਦਾ ਜਿਹੜਾ ਹੈ ਉਹ ਹੀਰੋਸ਼ੀਮਾ ਦੇ ਵਿੱਚ, ਔਰ 1 ਲੱਖ ਦੇ ਕਰੀਬ ਜਿਹੜੀ ਫਿਗਰ 80,000 ਤੋਂ 1 ਲੱਖ ਹੈ ਉਹ ਨਾਗਾਸਾਕੀ ਦੇ ਵਿੱਚ ਮਾਰਿਆ ਗਿਆ। ਔਰ ਇਸ ਸਾਰੇ ਨੂੰ ਜਿਹੜਾ ਹੈ ਇਸ ਦੀ ਬੈਕਗਰਾਉਂਡ ਹਿਸਟੋਰੀਕਲੀ ਅਸੀਂ ਸਮਝਦੇ ਹਾਂ ਕਿ ਵੀ ਜਿਵੇਂ ਦੂਸਰਾ ਸੰਸਾਰ ਜੰਗ 1939 ਤੋਂ 1945 ਤੱਕ ਚੱਲਿਆ ਜੀ, ਉਸ ਦੇ ਵਿੱਚ 2 ਧਿਰਾਂ, ਇੱਕ ਪਾਸੇ ਅਮਰੀਕਾ, ਇੰਗਲੈਂਡ ਔਰ ਰਸ਼ੀਆ, ਫਰਾਂਸ ਵਗੈਰਾ ਕੰਟਰੀਜ਼ ਸੀ, ਦੂਜੇ ਪਾਸੇ ਜਰਮਨੀ, ਜਾਪਾਨ, ਇਟਲੀ, ਇਹ ਮੁੱਖ ਤਾਕਤਾਂ ਸੀ। ਸੋ ਜਰਮਨੀ ਜਿਹੜੀ ਹੈ ਉਹਨਾਂ ਨੇ ਯੂਰਪ ਦੇ ਵੱਲ ਧਾਵਾ ਬੋਲਿਆ, ਯੂਰਪ ਦੇ ਵਿੱਚ ਕਿਵੇਂ ਉਹਨਾਂ ਨੇ ਜਿਹੜੇ ਅੱਜ ਬਾਅਦ ਦੇ ਵਿੱਚ ਈਸਟਰਨ ਯੂਰਪ ਬਣਿਆ ਔਰ ਵੈਸਟਰਨ ਯੂਰਪ ਤਾਂ ਇਹਨਾਂ ਦੇ ਅਮਰੀਕਨਾਂ ਨੇ ਆਪਣਾ ਕੰਟਰੋਲ ਕਰ ਲਿਆ। ਸੋ ਉਹ ਸਾਰੇ ਮੁਲਕ ਜਿਹੜੇ ਨੇ ਉਹਨਾਂ ਨੇ ਫਰਾਂਸ ਦੇ ਉੱਤੇ, ਪੋਲੈਂਡ, ਯੂਕਰੇਨ ਔਰ ਜਿੰਨੀਆਂ ਬਾਲਟਿਕ ਸਟੇਟਾਂ ਨੇ, ਔਰ ਫਿਰ ਜਰਮਨ ਨੇ ਜਿਹੜਾ ਉਹ ਰਸ਼ੀਆ ਦੇ ਉੱਤੇ, ਮਾਸਕੋ ਦੇ ਉੱਤੇ ਵੀ ਧਾਵਾ ਬੋਲਿਆ। ਇੱਧਰ ਜਰਮਨ ਦੀਆਂ ਫੌਜਾਂ ਜਿਹੜੀਆਂ ਨੇ ਨਾਲ ਇਟਲੀ ਦੇ ਜਿਹੜਾ ਉਹ ਕਰਕੇ ਕੋਲੈਬੋਰੇਟ ਇੱਧਰ ਵੱਧ ਰਹੀਆਂ ਸੀ। ਪਰ ਸਭ ਤੋਂ ਵੱਡਾ ਉਹਨਾਂ ਦਾ ਬਲੰਡਰ ਸੀ ਕਿ ਵੀ ਉਹਨਾਂ ਨੇ ਮਾਸਕੋ, ਜਿੱਥੇ ਕਿ ਇੱਕ ਵਾਰੀ ਤਾਂ ਨਿਕਲ ਗਈ ਸਾਰੀ ਫੌਜ ਰਸ਼ੀਅਨਸ, ਫਿਰ ਉਹਦਾ ਜਿਹੜਾ ਸਟਾਈਲ ਹੁੰਦਾ ਹੈ ਕਿ ਮਾਸਕੋ ਨੂੰ ਉਹਨਾਂ ਨੇ ਖਾਲੀ ਕਰ ਦਿੱਤਾ, ਪਰ ਫਿਰ ਉਹਨਾਂ ਨੇ ਜਿਸ ਤਰੀਕੇ ਨਾਲ ਸਰਦੀ ਉੱਥੇ ਪੈਂਦੀ ਹੈ, ਬਰਫ਼ ਪੈਂਦੀ ਹੈ, ਅਟੈਕ ਸ਼ੁਰੂ ਕੀਤੇ। ਹੌਲੀ 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 ਜਿਹੜੇ ਨੇ ਉਹ ਬ੍ਰਿਜ ਵੀ ਬਰਨ ਕਰਦੇ ਗਏ ਜਿੱਥੋਂ ਜਿੱਥੋਂ ਇਹ ਲੰਘੇ ਸੀ, ਔਰ ਉੱਥੇ ਜਰਮਨ ਵਾਲੇ ਟਰੈਪ ਹੋ ਗਏ। ਔਰ ਫਾਈਨਲੀ ਇੱਧਰ ਅਮਰੀਕਾ ਨੇ ਜਰਮਨ ਦੇ ਸ਼ਹਿਰਾਂ ਦੇ ਉੱਤੇ ਔਰ ਇੰਗਲੈਂਡ ਨੇ ਲਗਾਤਾਰ ਬੰਬਾਂ ਦਾ ਮੀਂਹ ਵਰਾਇਆ, ਬਹੁਤ ਤਬਾਹੀ ਜਿਹੜੀ ਹੈ ਉਹ ਕੀਤੀ। ਔਰ ਇਸ ਸਾਰੇ ਚੋਂ ਅਲਟੀਮੇਟਲੀ ਜਰਮਨੀ ਨੇ ਜਿਹੜਾ ਉਹ 8 ਮਈ 1946 ਨੂੰ ਸਰੈਂਡਰ ਕਰ ਦਿੱਤਾ। 39 ਚ ਸ਼ੁਰੂ ਹੋਈ ਜੰਗ ਜਿਹੜੀ ਹੈ ਉਹ ਉਹਨਾਂ ਨੇ ਇੱਧਰ ਸਰੈਂਡਰ ਕਰ ਦਿੱਤਾ। ਪਰ ਜਾਪਾਨ ਜਿਹਨੇ ਅਮਰੀਕਾ ਪਹਿਲੇ 2-2.5 ਸਾਲ ਵਰਲਡ ਵਾਰ ਦੇ ਵਿੱਚ, ਸੈਕੰਡ ਵਰਲਡ ਵਾਰ ਚ ਨਿਊਟਰਲ ਸੀ, ਪਰ ਜਦੋਂ ਜਾਪਾਨ ਦੇ ਪਲੇਨਸ ਨੇ ਪਰਲ ਹਾਰਬਰ ਦੇ ਉੱਤੇ ਹਮਲਾ ਕਰਕੇ ਸਭ ਡਿਸਟਰੋਏ ਕਰ ਦਿੱਤਾ। ਸੋ ਲਗਭਗ 2 ਸਾਲ ਬਾਅਦ ਅਮਰੀਕਾ ਜਿਹੜਾ ਹੈ ਉਹ ਜੰਗ ਦੇ ਵਿੱਚ ਆਇਆ। ਔਰ ਫਿਰ ਜਿਹੜਾ ਜਰਮਨ ਨੇ ਆਪਣਾ ਈਸਟ ਦੇ ਵਿੱਚ ਜਿਵੇਂ ਫਿਲੀਪੀਨਸ, ਗੁਆਮ, ਦੂਜੇ ਤੀਜੇ ਤੇ ਲਿਆ ਸੀ, ਇੱਥੇ ਅਮਰੀਕਨ ਫੌਜਾਂ ਲੜਦੀਆਂ ਨੇ। ਪਰ ਜਾਪਾਨ ਬੜੀ ਤੇਜ਼ੀ ਨਾਲ ਪੂਰਬ ਦੇ ਵੱਲ ਵਧਿਆ, ਉਸਨੇ ਚੀਨ ਦੇ ਉੱਤੇ ਕਾਫੀ ਹਿੱਸੇ ਤੇ ਆਪਣਾ ਕਬਜ਼ਾ ਰੱਖਿਆ। ਈਵਨ ਬਰਮਾ, ਜਿਹਨੂੰ ਅੱਜ ਮਿਆਂਮਾਰ ਕਹਿੰਦੇ ਨੇ, ਉਹ ਵੀ ਜਾਪਾਨੀਆਂ ਨੇ ਲੈ ਲਿਆ। ਉਧਰ ਕਾਲਾ ਪਾਣੀ ਜਿਹਨੂੰ ਅੱਜ ਕਿਹਾ ਜਾਂਦਾ ਹੈ, ਪਹਿਲਾਂ ਕਿਹਾ ਜਾਂਦਾ ਸੀ, ਹੁਣ ਤਾਂ ਅੰਡੇਮਾਨ ਨਿਕੋਬਾਰ ਕਹਿੰਦੇ ਨੇ, ਇਹ ਵੀ ਜਾਪਾਨੀਆਂ ਨੇ ਲੈ ਲਿਆ ਜੀ। ਸਿੰਗਾਪੁਰ ਦੇ ਉੱਤੇ ਜਾਪਾਨ ਨੇ ਕਬਜ਼ਾ ਕਰ ਲਿਆ। ਸੋ ਜਾਪਾਨੀ ਬੜੀ ਤੇਜ਼ੀ ਦੇ ਨਾਲ ਇਧਰ ਈਸਟ ਵੱਲ ਵਧੇ। ਉਧਰ ਅੰਗਰੇਜ਼ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਜਾਪਾਨੀਆਂ ਨੇ ਬਹੁਤ ਕੋਰੀਆ ਜਾਪਾਨ ਨੇ ਲੈ ਲਿਆ। ਸੋ ਜਦੋਂ ਜਰਮਨ ਨੇ ਸਰੈਂਡਰ ਵੀ ਕਰ ਦਿੱਤਾ, ਜਾਪਾਨ ਨੂੰ ਵੀ ਰਿਪੀਟਡਲੀ ਉਹਨਾਂ ਦੇ ਬੰਬ ਪੈ ਰਹੇ ਸੀ, ਲੇਕਿਨ ਉਹਨਾਂ ਦੇ ਕੋਲ ਆਪਣੀ ਵਾਰ ਮਸ਼ੀਨਰੀ ਔਰ ਇਹ ਅੱਜ ਡਿਬੇਟ ਵੀ ਹੈ ਅਮਰੀਕਾ 'ਚ ਹੀ ਨਹੀਂ, ਹਿਊਮਨ ਰਾਈਟਸ ਨਾਲ ਜਿਹੜੇ ਸੰਬੰਧਿਤ ਲੋਕ ਨੇ, ਕਿ ਕੀ ਇਹ ਐਟਮ ਬੰਬ ਸੁੱਟਣਾ ਜ਼ਰੂਰੀ ਸੀ? ਜੇ ਨਾ ਸੁੱਟਿਆ ਜਾਂਦਾ ਕੀ ਜਾਪਾਨ ਸਰੈਂਡਰ ਕਰਦਾ ਜਾਂ ਜੰਗ ਅਜੇ ਜਾਰੀ ਰਹਿੰਦੀ? ਕੀ ਇੰਨੀ ਤਬਾਹੀ ਜਿਹੜੀ ਹੈ ਉਹ ਬਦਲੇ ਦੇ ਵਿੱਚ ਸੀ ਜਾਂ ਸੱਚਮੁੱਚ ਜ਼ਰੂਰੀ ਸੀ? ਇਹ ਇੱਕ ਡਿਬੇਟ ਹੈ ਜਿਹੜੀ ਕਿ ਲੰਬਾ ਵਕਤ ਚੱਲਦੀ ਰਹੇਗੀ।
ਪਰ ਜਿਹਨੇ ਲੀਡ ਕੀਤਾ ਸੈਕੰਡ ਵਰਲਡ ਵਾਰ ਵੇਲੇ ਅਮਰੀਕਾ ਨੂੰ ਪ੍ਰੈਜ਼ੀਡੈਂਟ ਰੂਜ਼ਵੈਲਟ, ਉਹਨਾਂ ਦੀ ਡੈਥ ਹੋ ਚੁੱਕੀ ਸੀ। ਔਰ ਪ੍ਰੈਜ਼ੀਡੈਂਟ ਟਰੂਮੈਨ ਦੇ ਜ਼ਮਾਨੇ 'ਚ ਇਹ ਜਿਹੜਾ ਫੈਸਲਾ ਹੈ ਕਿ ਇਹਨਾਂ ਦੇ ਉੱਤੇ ਬੰਬ ਸੁੱਟਿਆ ਜਾਏ ਲਿਆ ਗਿਆ। ਔਰ ਮੈਂ ਪ੍ਰੈਜ਼ੀਡੈਂਟ ਟਰੂਮੈਨ ਦੀ ਇੱਕ ਸਟੇਟਮੈਂਟ ਜਿਹੜੀ ਹੈ, ਜਦੋਂ ਕਿ ਹੀਰੋਸ਼ੀਮਾ ਦੇ ਉੱਤੇ ਇੰਨੀ ਜ਼ਬਰਦਸਤ ਜਿਹੜੀ ਹੈ ਤਬਾਹੀ ਹੋਈ, ਉਸ ਤੋਂ ਬਾਅਦ ਜਿਹੜੀ ਪ੍ਰੈਜ਼ੀਡੈਂਟ ਟਰੂਮੈਨ ਨੇ ਸਟੇਟਮੈਂਟ ਦਿੱਤੀ ਉਹ ਇਹ ਸੀ, ਵੀ ਮੇ ਬੀ ਗ੍ਰੇਟਫੁਲ ਟੂ ਪ੍ਰੋਵੀਡੈਂਸ, ਕਿ ਅਸੀਂ ਰੱਬ ਦਾ ਬਹੁਤ ਸ਼ੁਕਰੀਆ ਕਰਦੇ ਹਾਂ, that the German atomic bomb project had failed and that the United States and its allies had spent $2 billion on the greatest scientific gamble in history and won. ਅਸੀਂ ਰੱਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਰਮਨ ਜਿਹੜਾ ਹੈ ਉਹ ਨਿਊਕਲੀਅਰ ਬੰਬ ਐਟਮ ਬੰਬ ਨਹੀਂ ਬਣਾ ਸਕਿਆ, ਉਹਦਾ ਪ੍ਰੋਜੈਕਟ ਫੇਲ ਹੋਇਆ। ਔਰ ਅਮਰੀਕਾ ਔਰ ਉਹਨਾਂ ਦੇ ਅਲਾਈਜ਼, ਕਿਉਂਕਿ ਜਿਹੜਾ ਐਟਮ ਬੰਬ ਤਿਆਰ ਕੀਤਾ ਇਹਦੇ 'ਚ ਇੰਗਲੈਂਡ ਔਰ ਕੈਨੇਡਾ, ਇਹਨਾਂ ਨੇ ਖਾਸ ਮਦਦ ਕੀਤੀ। ਇਹਨਾਂ ਦੇ ਆਲਰੇਡੀ ਆਪਣੇ ਐਕਸਪੈਰੀਮੈਂਟ ਵੀ ਚੱਲ ਰਹੇ ਸੀ ਜੀ। ਔਰ ਇਹਦੀ ਆਪਣੀ ਫਿਗਰ ਹੈ ਪ੍ਰੈਜ਼ੀਡੈਂਟ ਟਰੂਮੈਨ ਦੀ ਕਿ ਅਸੀਂ $2 ਬਿਲੀਅਨ ਜਿਹੜੇ ਨੇ ਉਹ ਖਰਚ ਕੀਤੇ। ਟਰੂਮੈਨ ਦੈਨ ਵਾਰਨਡ ਜਾਪਾਨ, ਇਹ ਉਦੋਂ ਅਜੇ ਸੀ ਕਿ ਵੀ ਅਸੀਂ ਹੁਣ ਇਹ ਤਬਾਹੀ, ਔਰ ਇਹ ਗੱਲ ਇੱਥੇ ਮੁੱਕਣੀ ਨਹੀਂ ਸੀ। ਔਰ ਇਹਦੇ 'ਚ ਦਿਲਚਸਪ ਗੱਲ ਇਹ ਹੈ ਵੀ ਇਹਨਾਂ ਨੇ ਬੰਬ ਹੀਰੋਸ਼ੀਮਾ ਔਰ ਨਾਗਾਸਾਕੀ 2 ਸ਼ਹਿਰਾਂ ਤੇ ਸੁੱਟੇ। ਉਸ ਵੇਲੇ ਜਾਪਾਨ ਦੀ ਰਾਜਧਾਨੀ ਜਿਹੜੀ ਆ ਉਹ ਟੋਕੀਓ ਸੀ, ਮਾਡਰਨ ਕੈਪੀਟਲ ਜਿਹੜੀ ਅੱਜ ਵੀ ਹੈ ਜੀ। ਔਰ ਜਿਹੜੀ ਜਾਪਾਨੀਆਂ ਦੀ ਹਿਸਟੋਰੀਕਲ ਔਰ ਪੁਰਾਣੀ ਰਾਜਧਾਨੀ ਉਹ ਕਿਓਟੋ ਸੀ। ਵੀ ਇਹਨਾਂ ਨੂੰ ਤਬਾਹ ਨਹੀਂ ਕੀਤਾ। ਔਰ ਇਹਦੇ ਵਿੱਚ ਕਿਓਟੋ ਬਾਰੇ ਸਗੋਂ ਮੈਨੂੰ ਬੜੀ ਜ਼ਬਰਦਸਤ ਜਿਹੜੀ ਇੱਕ ਹੋਰ ਜਾਣਕਾਰੀ ਮੈਂ ਪਤਾ ਲੱਗੀ ਇਸ ਰਿਸਰਚ ਦੇ ਦੌਰਾਨ ਕਿ ਹੈਨਰੀ ਸਟਿੰਪਸਨ ਜਿਹੜਾ ਹੈ ਇਹ ਉਸ ਵੇਲੇ ਵਾਰ ਦਾ ਇੰਚਾਰਜ ਸੀ, ਸੈਕਟਰੀ ਆਫ ਵਾਰ ਸੀ। ਔਰ ਜਦੋਂ ਇਹਨਾਂ ਨੇ ਪਹਿਲਾਂ ਬੰਬ ਸੁੱਟਣ ਦਾ ਬਣਾਇਆ ਹੀਰੋਸ਼ੀਮਾ ਦੇ ਨਾਲ ਕਿਓਟੋ, ਕਿਉਂਕਿ ਮਿਲਟਰੀ ਬੇਸ ਵੀ ਸੀ ਔਰ ਦੂਜਾ ਉਹ ਵੀ ਕੀਤਾ, ਪਰ ਇਹ ਹੈਨਰੀ ਸਟਿੰਪਸਨ ਨੇ ਆਪਣਾ ਹਨੀਮੂਨ ਜਿਹੜਾ ਹੈ ਉਹ ਕਿਓਟੋ ਜਾ ਕੇ ਮਨਾਇਆ ਹੋਇਆ ਸੀ। ਔਰ ਉਹਨੂੰ ਕਿਤੇ ਨਾ ਕਿਤੇ ਉਹਦੇ ਮਨ 'ਚ ਉਸ ਸ਼ਹਿਰ ਦੇ ਲਈ ਜਾਂ ਸ਼ਹਿਰ ਵਾਸੀਆਂ ਦੇ ਲਈ ਕੋਈ ਨਾ ਕੋਈ ਸੌਫਟ ਕਾਰਨਰ ਸੀ। ਸੋ 2-3 ਵਾਰ ਦੂਜਿਆਂ ਨੇ ਪੁਸ਼ ਕੀਤਾ ਕਿਓਟੋ ਨੂੰ, ਔਰ ਇਧਰ ਇਹਨੇ ਜਿਹੜਾ ਉਹਨੂੰ ਨਹੀਂ ਹੋਣ ਦਿੱਤਾ। ਇਸ ਤਰ੍ਹਾਂ ਕਿਓਟੋ ਔਰ ਟੋਕੀਓ ਇਹ 2 ਸ਼ਹਿਰ ਬਚ ਗਏ ਔਰ ਹੀਰੋਸ਼ੀਮਾ ਨਾਗਾਸਾਕੀ। ਔਰ ਟਰੂਮੈਨ ਨੇ ਕਿਹਾ ਜਾਪਾਨ ਨੂੰ ਵਾਰਨਿੰਗ ਦਿੱਤੇ, ਇਫ ਦੇ ਡੂ ਨਾਟ ਨਾਓ ਐਕਸੈਪਟ ਆਵਰ ਟਰਮਸ। ਇਹ ਹੀਰੋਸ਼ੀਮਾ ਦਾ ਜੇ ਸੁੱਟਿਆ ਸੀ, ਅਜੇ ਨਾਗਾਸਾਕੀ ਤੇ ਫਿਰ 3 ਦਿਨ ਬਾਅਦ ਸੁੱਟਿਆ ਉਹਨਾਂ ਨੇ। ਇਫ ਦੇ ਡੂ ਨਾਟ ਨਾਓ ਐਕਸੈਪਟ ਆਵਰ ਟਰਮਸ they may expect a rain of ruin from the air, the like of which has never been seen on this earth. ਉਹਨੇ ਕਿਹਾ ਵੀ ਜੇ ਜਾਪਾਨੀਆਂ ਨੇ ਸਾਡੀਆਂ ਸ਼ਰਤਾਂ ਨਾ ਮੰਨੀਆਂ ਤੇ ਫਿਰ ਹਵਾ ਚੋਂ ਤਬਾਹੀ ਦਾ ਜਿਹੜਾ ਮੀਂਹ ਅਸੀਂ ਵਰਾ ਦੇਾਂਗੇ, ਇਸ ਕਿਸਮ ਦਾ ਜਿਹੜਾ ਇਸ ਧਰਤੀ ਤੇ ਪਹਿਲਾਂ ਕਦੇ ਨਹੀਂ ਵਾਪਰਿਆ। ਵੈਸੇ ਹੀ ਵਰਾ ਦਿੱਤਾ ਇਹਨਾਂ ਨੇ, ਕਿਉਂਕਿ ਹੀਰੋਸ਼ੀਮਾ ਨਾਗਾਸਾਕੀ ਉਹ ਸ਼ਹਿਰ ਨੇ ਜਿਨ੍ਹਾਂ ਦੇ ਉੱਤੇ ਪਹਿਲੀ ਔਰ ਲਾਸਟ ਵਾਰ ਐਟਮ ਬੰਬ ਔਰ ਪਲੂਟੋਨੀਅਮ ਬੰਬ ਯੂਜ਼ ਹੋਇਆ। ਉਸ ਤੋਂ ਬਾਅਦ ਦੂਸਰੀਆਂ ਤਾਕਤਾਂ ਵੀ ਬਣਦੀਆਂ ਗਈਆਂ, ਉਹਦੀ ਮੈਂ ਬਾਅਦ ਚ ਗੱਲ ਕਰਾਂਗਾ। ਇਹਨੂੰ ਪਹਿਲਾਂ ਕੰਪਲੀਟ ਕਰ ਲੈ। ਬਿਹਾਈਂਡ ਦਾ ਏਅਰ ਅਟੈਕ will follow, behind this air attack will follow sea and land forces in such numbers and power as they have not yet seen and with the fighting skill of which they are already well aware. ਉਹਨੇ ਕਿਹਾ ਜੀ ਅਸੀਂ ਇਕੱਲੇ ਹਵਾ ਤੋਂ ਹੀ ਤਬਾਹੀ ਦਾ ਮੀਂਹ ਨਹੀਂ ਵਰਾਵਾਂਗੇ, ਸਾਡੀਆਂ ਫੌਜਾਂ ਜ਼ਮੀਨ ਔਰ ਪਾਣੀ ਤੋਂ ਵੀ ਉਹ ਵੀ ਐਸਾ ਹਮਲਾ ਕਰਨਗੀਆਂ। ਔਰ ਉਹਨਾਂ ਦੀ ਯੋਗਤਾ ਨੂੰ ਜਾਪਾਨੀ ਜਿਹੜੇ ਨੇ ਉਹ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਹੁਣ ਇਹਦੇ 'ਚ ਜਿਹੜੇ 2 ਸਵਾਲ, ਇੱਕ ਤਾਂ ਇਹ ਅੱਜ ਤੱਕ ਵੀ ਇਸ ਦੇ ਉੱਤੇ ਡਿਬੇਟ ਹੈ ਕਿ ਕੀ ਇਹ ਜਾਪਾਨ ਨੂੰ ਸਬਕ ਸਿਖਾਉਣ ਲਈ ਸੀ, ਕੀ ਜੇ ਐਟਮ ਬੰਬ ਆਲਰੇਡੀ ਜਰਮਨ ਹਾਰ ਚੁੱਕਾ ਸੀ, ਦੂਜਾ ਕੁਝ ਹੋਰ ਵਕਤ ਲੱਗਦਾ ਤੇ ਕੀ ਇਸ ਨੂੰ ਰੋਕਿਆ ਜਾ ਸਕਦਾ ਸੀ। ਔਰ ਬਹੁਤੇ ਅਮਰੀਕਨ ਜਿਹੜੇ ਗੰਗ ਹੋ ਨੇ ਉਹਨਾਂ ਦੀ ਹਮੇਸ਼ਾ ਹੀ ਇਹ ਰਹੀ ਹੈ ਡਿਬੇਟ ਕਿ ਜੀ ਇਹ ਭਲਾ ਕਿ ਜਾਪਾਨੀ ਜ਼ਿੰਦਗੀਆਂ ਗਈਆਂ, ਨਹੀਂ ਤਾਂ ਜੇ ਅਸੀਂ ਇਕੱਲੇ ਆਈਲੈਂਡ ਤੇ ਲੜਦੇ, ਜਿੱਥੇ ਜਿੱਥੇ ਜਾਪਾਨੀਆਂ ਦਾ ਕਬਜ਼ਾ ਹੈ, ਜਾਪਾਨ ਮੇਨਲੈਂਡ ਤੇ ਲੜਦੇ, ਲੱਖਾਂ ਅਮਰੀਕੀ ਮਾਰੇ ਜਾਂਦੇ। ਸੋ ਅਮਰੀਕੀਆਂ ਦੇ ਮਰਨ ਨਾਲੋਂ ਜਾਪਾਨੀਆਂ ਦਾ ਜਾਣਾ ਕੋਈ ਅਹਿਮੀਅਤ ਨਹੀਂ ਰੱਖਦਾ। ਔਰ ਮੈਂ ਦੇਖ ਰਿਹਾ ਸੀ ਕਿ ਪਬਲਿਕ ਓਪੀਨੀਅਨ ਕਿਵੇਂ ਹੁੰਦਾ, ਕਿਵੇਂ ਬਦਲਿਆ ਜਾਂਦਾ ਹੈ, ਨਫ਼ਰਤ ਕੀ ਚੀਜ਼ ਹੈ। ਜਿਵੇਂ ਜਦੋਂ ਅਸੀਂ ਨਵੰਬਰ 84 ਦੀ ਗੱਲ ਕਰਦੇ ਕਿ ਵੀ ਕਿੰਨਿਆਂ ਨੇ ਦਰਦ ਦਿਖਾਇਆ, ਬਹੁਤ ਸਾਰਿਆਂ ਨੇ ਕਿਹਾ ਜੀ ਨਹੀਂ ਇਨਕੋ ਸਬਕ ਸਿਖਾਣਾ ਜ਼ਰੂਰੀ ਥਾ। ਕਿਸੇ ਨੇ ਚੁਟਕਲਾ ਬਣਾ ਲਿਆ ਜੀ ਇੱਕ ਸੱਪ ਸੀ, ਇੱਕ ਸਿੱਖ ਸੀ, ਮੈਂ ਇਸ ਲਈ ਲੇਟ ਹੋ ਗਿਆ, ਮੈਂ ਕਿਹਾ ਵੀ ਪਹਿਲਾਂ ਤਾਂ ਮੈਂ ਸਿੱਖ ਨੂੰ ਮਾਰਾਂ, ਇਹ ਸੱਪ ਨਾਲੋਂ ਜ਼ਿਆਦਾ ਖਤਰਨਾਕ ਹੈ, ਇਸ ਕਿਸਮ ਦੀਆਂ ਗੱਲਾਂ। ਔਰ ਮੈਂ ਦੇਖ ਰਿਹਾ ਸੀ ਕਿ ਉਸ ਵੇਲੇ ਜਦੋਂ ਇਹ ਐਟਮ ਬੰਬ ਸੁੱਟਿਆ, ਜਿਹੜਾ ਪਬਲਿਕ ਓਪੀਨੀਅਨ ਸੀ ਅਮਰੀਕਾ 'ਚ,
35% ਜਾਂ ਦੂਜੇ ਲੋਕਾਂ ਦਾ ਇਹ ਸੀ ਕਿ ਜਾਪਾਨ ਦੇ ਸਾਰੇ ਸ਼ਹਿਰਾਂ ਨੂੰ ਹੀ ਤਬਾਹ ਕਰ ਦਿਓ, ਔਰ ਇਹ ਇਹਨਾਂ ਦੀ ਸਟ੍ਰੈਟਜੀ ਸੀ। ਜੇ ਜਾਪਾਨ ਸਰੈਂਡਰ ਨਾ ਕਰਦਾ, ਇਹ ਜਿਹੜਾ ਉਹਨੇ 5 ਅਗਸਤ ਨੇ ਜਾਪਾਨ ਨੂੰ ਜਾਪਾਨ ਨੇ ਜਿਹੜਾ 15 ਅਗਸਤ ਨੂੰ ਉਹਨੇ ਸਰੈਂਡਰ ਕੀਤਾ ਜੀ, ਔਰ ਉਹਨਾਂ ਦੀ ਇਹ ਪਲਾਨ ਸੀ। ਇੱਕ ਬੰਬ 1 ਮਹੀਨੇ ਚ ਲਗਭਗ ਤਿਆਰ ਹੋ ਰਿਹਾ ਸੀ, ਔਰ 2 ਉਹਨਾਂ ਨੇ ਸੁੱਟ ਦਿੱਤੇ ਸੀ, ਤੀਸਰਾ ਜਿਹੜਾ ਅਗਸਤ ਦੇ ਐਂਡ ਤੱਕ ਫਿਰ ਆ ਜਾਣਾ ਸੀ, ਉਹਨਾਂ ਨੇ ਅਗਲੇ ਸ਼ਹਿਰ ਤੇ ਸੁੱਟਣਾ ਸੀ। ਔਰ ਉਦੋਂ ਜਿਹੜੀ ਇਹ ਨਫ਼ਰਤ ਸੀ ਕਿ ਜਾਪਾਨੀ ਰੇਸ ਹੀ ਖਤਮ ਕਰ ਦਿਓ। ਔਰ ਕਈਆਂ ਦੇ ਜਦੋਂ ਤੁਸੀਂ ਉਹ ਕਮੈਂਟ ਦੇਖਦੇ ਹੋ, ਔਰ ਉਹ ਇਹ ਜੋ ਹੀ ਨੇ ਜੋ ਜੇ ਕਿ ਤੁਸੀਂ ਕਿਸੇ ਦੇ ਨਾਲ ਜਦੋਂ ਨਫ਼ਰਤ ਨਾਲ ਭਰੇ ਹੁੰਦੇ ਹੋ ਉਸ ਦੇ ਨਾਲ ਜੁੜਿਆ ਹੋਇਆ ਹੁੰਦਾ ਜੀ। ਹੁਣ ਇਸ ਚੋਂ ਇੱਕ ਸਵਾਲ ਕਿ ਜੇ ਜਰਮਨ ਦੇ ਕੋਲ ਪਹਿਲਾਂ ਐਟਮ ਬੰਬ ਬਣ ਜਾਂਦਾ, ਇਹ ਠੀਕ ਹੈ, ਉਹਨੇ ਟਰੂਮੈਨ ਨੇ ਕਿਹਾ, ਜਰਮਨ ਨੇ ਜਿਹੜਾ ਉਹ ਯਤਨ ਕੀਤਾ ਲੇਕਿਨ ਉਹ ਕਾਮਯਾਬ ਨਹੀਂ ਹੋਏ, ਕਿਉਂਕਿ ਅਮਰੀਕਨਾਂ ਨੇ ਆਪਣੇ ਸਪਾਈਂਗ ਆਪਣੇ ਇੱਧਰ ਇਹਨਾਂ ਕੋਲ ਆਇਨਸਟਾਈਨ ਵਰਗੇ ਔਰ ਜਿਹੜੇ ਹੋਰ ਯਹੂਦੀ ਔਰ ਦੂਸਰੇ ਬੜੇ ਏਬਲ ਸਾਇੰਟਿਸਟ ਜਰਮਨ ਛੱਡ ਕੇ ਗਏ ਸੀ, ਅਮਰੀਕਾ ਦੇ ਕੋਲ ਸੀ, ਕੈਨੇਡਾ ਦੇ ਨਾਲ ਸੀ, ਇੰਗਲੈਂਡ ਦੇ ਨਾਲ ਸੀ। ਸੋ $2 ਬਿਲੀਅਨ ਨਾਲ ਉਹਨਾਂ ਨੇ ਇਹ ਤਿਆਰ ਕੀਤਾ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ, ਔਰ ਮੈਨੂੰ ਹੈਰਾਨੀ ਹੋਈ, ਮੈਂ ਕਿਹਾ ਕਿ ਵੀ ਇਹ ਮੋਦੀ ਵਰਗਾ ਬੰਦਾ ਵੀ ਅੱਜ ਜਦੋਂ ਉਹ ਸ਼ਰਧਾਂਜਲੀਆਂ ਦੇਣ ਦੀ ਗੱਲ ਹੋ ਰਹੀ ਸੀ ਤੇ ਉਹ ਵੀ ਬੜਾ ਕਹਿ ਰਿਹਾ ਕਿ ਜੀ ਇਹ ਵਾਇਲੈਂਸ ਇਹ ਖਤਮ ਹੋਣੀ ਚਾਹੀਦੀ ਹੈ, ਇਹ ਨਾ ਹੋਈ ਤੇ ਜਿਹੜਾ ਉਹ ਇਨਸਾਨੀਅਤ ਸੇਫ ਨਹੀਂ ਹੋਏਗੀ। ਮੈਂ ਕਿਹਾ ਕਿ ਵੀ ਉਹ ਕਹਿੰਦੇ ਨੇ ਵੀ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਜਿਹਦੇ ਚ 100 ਛੇਕ। ਔਰ ਮੈਨੂੰ ਯਾਦ ਹੈ ਵੀ ਜਦੋਂ ਇੰਡੀਆ ਨੇ 1998 ਦੇ ਵਿੱਚ ਜਿਹੜਾ ਉਹ ਪੋਖਰਾਨ ਦੇ ਵਿੱਚ ਨਿਊਕਲੀਅਰ ਧਮਾਕੇ ਕੀਤੇ, ਔਰ ਪਾਕਿਸਤਾਨ ਨੇ 5-6 ਦਿਨ ਬਾਅਦ ਜਿਹੜੇ ਨੇ ਉਹ ਕਰਕੇ ਨਿਊਕਲੀਅਰ ਪਾਵਰ ਬਣ ਗਏ। ਹੁਣ ਜਾਪਾਨ ਕਾਫੀ ਏਡ, ਜਾਪਾਨ ਦੀ ਇੱਕ ਪਾਲਿਸੀ ਹੈ ਕਿ ਦੁਨੀਆ 'ਚ ਕੋਈ ਨਿਊਕਲੀਅਰ ਨਹੀਂ ਹੋਣਾ ਚਾਹੀਦਾ, ਔਰ ਪਾਕਿਸਤਾਨ ਨੂੰ ਵੀ ਜਾਪਾਨ ਕਾਫੀ ਏਡ ਦਿੰਦਾ ਸੀ, ਹੁਣ ਵੀ ਦਿੰਦਾ ਹੋਣਾ, ਇੰਡੀਆ ਨੂੰ ਵੀ ਦਿੰਦਾ ਸੀ। ਸੋ ਉਹਨਾਂ ਨੇ ਏਡ ਵੀ ਰੋਕ ਦਿੱਤੀ ਜਾਪਾਨੀਆਂ ਨੇ। ਔਰ ਜਾਪਾਨ ਦਾ ਫੋਰਨ ਮਿਨਿਸਟਰ ਪਾਕਿਸਤਾਨ ਗਿਆ, ਉਦੋਂ ਸ਼ਾਇਦ ਗੌਹਰ ਆਯੂਬ ਪਾਕਿਸਤਾਨ ਦਾ ਮਿਨਿਸਟਰ ਸੀ, ਸ਼ਾਇਦ ਫੋਰਨ ਮਿਨਿਸਟਰ ਸੀ, ਮੈਨੂੰ ਹੁਣ ਯਾਦ ਨਹੀਂ ਹੈ, ਇਹ ਆਯੂਬ ਖਾਨ ਦਾ ਲੜਕਾ ਸੀ। ਔਰ ਜਾਪਾਨ ਨੇ ਉਹਨੂੰ ਕਿਹਾ, ਉਹਦੇ ਫੋਰਨ ਮਿਨਿਸਟਰ ਨੇ ਕਿ ਜੀ ਤੁਸੀਂ ਜਿਹੜਾ ਇਹ ਨਿਊਕਲੀਅਰ ਕਰਕੇ ਠੀਕ ਨਹੀਂ ਕੀਤਾ, ਇਹਨੂੰ ਬੰਦ ਕਰੋ ਨਿਊਕਲੀਅਰ ਪ੍ਰੋਗਰਾਮ ਨੂੰ ਜੀ। ਤੇ ਉਹਨੇ ਅੱਗੋਂ ਉਹਨੂੰ ਪੁੱਛਿਆ, ਉਹਨੇ ਕਿਹਾ ਜੀ ਜੇ ਤੁਹਾਡੇ ਕੋਲ 1946 ਦੇ ਵਿੱਚ ਜਿਹੜਾ ਇਹ ਹੁੰਦਾ ਬੰਬ, ਤੇ ਕੀ ਅਮਰੀਕਾ ਤੁਹਾਡੇ ਤੇ ਅਟੈਕ ਕਰਦਾ? ਔਰ ਕਹਿੰਦੇ ਨੇ ਕਿ ਬਈ ਹੀ ਵਾਸ ਕੁਆਇਟ। ਹੁਣ ਇੱਕ ਪਾਸੇ ਇਹ ਆਰਗੂਮੈਂਟ ਇਸ ਗੱਲ ਲਈ ਇਸਤੇਮਾਲ ਕੀਤਾ ਜਾਂਦਾ ਹੈ ਕਿ ਜੀ ਉਸ ਤੋਂ ਬਾਅਦ ਕਿਉਂਕਿ ਬਾਕੀ ਪਾਵਰਸ ਕੋਲ ਵੀ ਨਿਊਕਲੀਅਰ ਆ ਗਿਆ, ਨਿਊਕਲੀਅਰ ਡੈਟਰੈਂਟ ਹੈ ਇੱਕ ਦੂਜੇ ਲਈ ਜੀ। ਪਰ ਇਸ ਗੱਲ ਨੂੰ ਅਸੀਂ ਨਹੀਂ ਰਿਅਲਾਈਜ਼ ਕਰਦੇ ਕਿ ਦੁਨੀਆ 'ਚ ਠੀਕ ਹੈ ਕਿ ਉਸ ਤੋਂ ਬਾਅਦ ਨਿਊਕਲੀਅਰ ਜਾਂ ਐਟਮ ਬੰਬ ਨਹੀਂ ਵਰਤਿਆ ਗਿਆ, ਪਰ ਜੇ ਤੁਸੀਂ ਕਿਊਬਾ ਮਿਸਲ ਕ੍ਰਾਈਸਿਸ ਦੇਖੋ 62 ਦੇ ਵਿੱਚ ਕਿਸ ਲੈਵਲ ਤੱਕ ਗੱਲ ਚਲੀ ਗਈ ਸੀ, ਆਲਮੋਸਟ ਇਸ ਪਲੈਨਟ ਦੀ ਤਬਾਹੀ ਜਿਹੜੀ ਹੈ ਉਹ ਲਿਖੀ ਹੋਈ ਸੀ। ਔਰ ਇਸੇ ਤਰ੍ਹਾਂ ਅਸੀਂ ਇੰਡੀਆ ਪਾਕਿਸਤਾਨ ਦੇ, ਔਰ ਸਾਡਾ ਕੰਸਰਨ ਹੈ, ਅਸੀਂ ਸਿਰਫ ਇਹਨੂੰ ਇੱਕ ਹਿਸਟੋਰੀਕਲ ਡੇ ਦੇ ਤੌਰ ਤੇ ਨਹੀਂ ਡਿਸਕਸ ਕਰ ਰਹੇ। ਮੈਂ ਜਦੋਂ ਇਸ ਨੂੰ ਪਿਕ ਕੀਤਾ ਔਰ ਇਸ ਨੂੰ ਜਿੱਥੇ ਅਸੀਂ ਪੀੜ ਮਹਿਸੂਸ ਕਰਦੇ ਹਾਂ 70 ਸਾਲ ਪਹਿਲਾਂ ਜਿਹੜੀਆਂ ਜਾਨਾਂ ਗਈਆਂ, ਸਾਡਾ ਆਪਣਾ ਹੋਮਲੈਂਡ, ਸਾਡੀ ਧਰਤੀ ਪੰਜਾਬ ਦੀ ਨਿਊਕਲੀਅਰ ਕਲਾਊਡ ਦੇ ਥੱਲੇ। ਔਰ ਜਦੋਂ ਭਾਵੇਂ ਇਹ ਦੀਨਾਨਗਰ ਦਾ ਵਾਕਿਆ ਕਰਾ ਦੇਣ, ਕੋਈ ਹੋਰ ਕਰਾ ਦੇਣ, ਸਾਡਾ ਸਭ ਤੋਂ ਵੱਡਾ ਫਿਕਰ ਹੁੰਦਾ ਹੈ ਕਿ ਭਾਈ ਸਾਡੀ ਸਿਵਲਾਈਜੇਸ਼ਨ, ਸਿੱਖ ਕੌਮ, ਸਾਡੀ ਸੱਭਿਅਤਾ ਸੈਂਡਵਿਚ ਦੀ ਤਰ੍ਹਾਂ ਵਿਚਕਾਰ ਫਸੀ ਹੋਈ ਹੈ। ਔਰ ਜਿਸ ਕਿਸਮ ਦਾ ਇਹ ਹਿੰਦੂਤਵੀ ਮੋਦੀ ਦਾ, ਔਰ ਜਿਸ ਕਿਸਮ ਦਾ ਇਹ ਸਾਰਾ ਪਾਰਟ ਇਸ ਵੇਲੇ ਹਿੰਦੂਤਵੀ ਭੂਤਰੇ ਹੋਏ ਨੇ, ਇਹ ਭੂਤਰੇ ਇਸ ਕਿਸਮ ਦੀਆਂ ਕਾਰਵਾਈਆਂ ਕਰਕੇ ਪਾਕਿਸਤਾਨ ਦੇ ਗਲ ਨਾ ਪੈ ਜਾਣ। ਔਰ ਪਾਕਿਸਤਾਨ ਕਿਉਂਕਿ ਰਵਾਇਤੀ ਹਥਿਆਰਾਂ ਨਾਲ ਪਾਕਿਸਤਾਨ ਇੰਡੀਆ ਦਾ ਮੁਕਾਬਲਾ ਨਹੀਂ ਕਰ ਸਕਦਾ, ਵੈਸੇ ਵੀ ਕਿੰਨੇ ਗੁਣਾ ਵੱਡਾ ਇਲਾਕਾ ਹੈ, ਕਿੰਨੇ ਗੁਣਾ ਵੱਡਾ ਦੇਸ਼ ਹੈ, ਤੇ ਅਲਟੀਮੇਟਲੀ ਉਹਨਾਂ ਨੇ ਆਪਣੀ ਸਰਵਾਈਵਲ ਦੇ ਲਈ ਨਿਊਕਲੀਅਰ ਵੱਲ ਦੇਖਣਾ। ਤੇ ਜਦੋਂ ਹੀ ਇਹ ਨਿਊਕਲੀਅਰ ਵਾਲੀ ਗੱਲ ਹੋਈ, ਸਾਡੇ ਪੱਲੇ ਸਾਡੀ ਸਾਰੀ ਸਿਵਲਾਈਜੇਸ਼ਨ ਵਾਈਪ ਆਊਟ ਹੋ ਜਾਣੀ ਹੈ। ਇਸ ਲਈ ਸਾਡੇ ਲਈ ਇਹ ਹੋਰ ਇੰਪੋਰਟੈਂਟ ਹੈ ਕਿ ਹੀਰੋਸ਼ੀਮਾ ਨਾਗਾਸਾਕੀ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਪਾਸਟ ਦੇ ਨੂੰ, ਅਸੀਂ ਆਪਣਾ ਫਿਊਚਰ ਦੇਖਦੇ ਹਾਂ ਕਿ ਭਾਈ ਸਾਡੀ ਸਿਵਲਾਈਜੇਸ਼ਨ ਅਲਟੀਮੇਟਲੀ ਜੋ ਹਾਲ ਹੀਰੋਸ਼ੀਮਾ ਨਾਗਾਸਾਕੀ 'ਚ ਹੋਇਆ, ਉਦੋਂ ਤਾਂ ਅਜੇ ਕਰੂਡ ਜਿਹੀਆਂ ਫਾਰਮ ਸੀ, ਐਟਮ ਜਾਂ ਪਲੂਟੋਨੀਅਮ। ਹੁਣ ਤਾਂ ਬੜੇ ਫਾਈਨ ਮਿਸਾਈਲ ਸਿਸਟਮ, ਡਿਲੀਵਰੀ ਸਿਸਟਮ ਔਰ ਮੱਚ ਮੋਰ ਇੰਪਰੂਵਡ ਜਿਹੜੇ ਇਹ ਬਣਾਏ ਨੇ ਜਿਹੜੇ ਨਿਊਕਲੀਅਰ ਮਿਸਲਸ ਨੇ। ਸੋ ਅਸੀਂ ਜਿੱਥੇ ਇਸ ਦਿਨ ਮੌਕੇ ਇਸ ਗੱਲ ਵੱਲ ਧਿਆਨ ਕੇਂਦਰਿਤ ਕਰਦੇ ਹਾਂ, ਉੱਥੇ ਆਪਣੀ ਕੌਮ ਨੂੰ ਵੀ ਅਸੀਂ 30 ਮਿਲੀਅਨ ਸਿੱਖ ਕੌਮ ਨੂੰ ਕਿ ਭਾਈ ਦੁਨੀਆ ਦੇ ਵਿੱਚ
ਕੀ ਕੁਝ ਹੋ ਰਿਹਾ ਹੈ, ਸਾਡੇ ਖਿੱਤੇ 'ਚ ਕੀ ਹੋ ਰਿਹਾ ਹੈ, ਹਿੰਦੂ ਤੋਂ ਵੀ ਹਾਕਮ ਕਿਸ ਲੈਵਲ ਤੱਕ ਜਾ ਚੁੱਕੇ ਨੇ, ਇਹਨਾਂ ਡੇਂਜਰਸ ਨੂੰ ਸਮਝੀਏ। ਨਹੀਂ ਤਾਂ ਫਿਰ ਉਹੀ ਸ਼ੇਅਰ ਜਿਹੜਾ ਹੈ ਉਹ ਮੈਨੂੰ ਬਾਰ-ਬਾਰ ਸਾਨੂੰ ਅਲਰਟ ਕਰਨ ਦੇ ਲਈ ਮੈਂ ਉਸ ਨੂੰ ਦੁਹਰਾਉਂਦਾ ਰਹਿੰਦਾ ਕਿ ਉੱਠੋ ਵਗਰਨੇ ਮਹਿਸ਼ਰ ਨਾ ਹੋਗਾ ਫਿਰ ਕਭੀ, ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚਲ ਗਿਆ। ਸੋ ਜੀ ਇਹ ਅੱਜ ਦਾ ਇਸ਼ੂ ਹੈ ਜੀ। ਰਾਓ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਮੈਂ ਆਪਣੇ ਵੀਰਸ ਕੋਲ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਨੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।